ਇੱਕ ਸਰਦਾਰ ਦੀ ਲੱਤ ਟੁੱਟ ਗਈ ਤੇ ਹਸਪਤਾਲ 'ਚ ਦਾਖਲ ਹੋ ਗਿਆ। ਨਾਲ ਦੇ ਬੈੱਡ ਵਾਲੇ ਦੀਆਂ ਦੋਵੇਂ ਲੱਤਾਂ ਟੁੱਟੀਆਂ ਸੀ। ਉਹਨੂੰ ਬੜੇ ਦੁੱਖ ਭਰੇ ਅੰਦਾਜ਼ 'ਚ ਪੁੱਛਦਾ, ਭਾਜੀ ਤੁਹਾਡੀਆਂ 2 ਬੀਵੀਆਂ ਨੇ? ਇੱਕ ਬੰਦੇ ਦੀ ਬੁੱਢੀ ਮਰ ਗਈ ਤੇ ਬੁੱਢੀ ਦੀ ਸਹੇਲੀ ਉਹਨੂੰ ਅਫਸੋਸ ਕਰਨ ਲਈ ਆਈ ਤੇ ਆ ਕੇ ਕਹਿੰਦੀ ਕਿ ਮੈਨੂੰ ਮੇਰੀ ਸਹੇਲੀ ਦੀ ਕੋਈ ਨਿਸ਼ਾਨੀ ਮਿਲ ਸਕਦੀ ਹੈ। ਅੱਗੋਂ ਬੰਦੇ ਨੇ ਰੁਮਾਲ ਨਾਲ ਆਂਸੂ ਪੋਚੇ ਤੇ ਕਹਿੰਦਾ ਇਸ ਮਸਕੀਨ ਨਾਲ ਕੰਮ ਚੱਲ ਜਾਏਗਾ। ਇੱਕ ਕੁੜੀ ਨਜੂਮੀ ਨੂੰ ਮੇਰਾ ਹੱਥ ਕੀ ਦੱਸਦਾ? ਨਜੂਮੀ ਤੇਰੀ ਇਸ ਸਾਲ ਸ਼ਾਦੀ ਹੋ ਜਾਏਗੀ। ਅੱਗੋਂ ਕੁੜੀ, ਅੱਛਾ ਮੇਰੇ 2 ਰਿਸ਼ਤੇ ਆਏ ਨੇ, ਇੱਕ ਮਾਮੂ ਦੇ ਬੇਟੇ ਦਾ ਤੇ ਇੱਕ ਫੁੱਫੋ ਦੇ ਬੇਟੇ ਦਾ, ਤੁਸੀਂ ਦੱਸੋ ਇਹਨਾਂ ਚੋਂ ਕਿਹੜਾ ਖੁਸ਼ ਨਸੀਬ ਆ? ਨਜੂਮੀ, ਫੁੱਫੋ ਦਾ ਬੇਟਾ ਖੁਸ਼ ਨਸੀਬ ਆ ਕਿਉਂਕਿ ਤੇਰੀ ਸ਼ਾਦੀ ਮਾਮੂ ਦੇ ਬੇਟੇ ਨਾਲ ਹੋ ਜਾਣੀ ਹੈ। ਪਠਾਨ ਦੁਕਾਨਦਾਰ ਨੂੰ ਅੱਛੀ ਕੁਆਲਿਟੀ ਵਾਲਾ ਸਾਬਣ ਹੈਗਾ? ਦੁਕਾਨਦਾਰ ਆਹੋ ਹੈਗਾ। ਪਠਾਨ, ਅੱਛਾ ਹੱਥ ਧੋ ਕੇ ਫਿਰ ਇੱਕ ਨਸਵਾਰ ਤਾਂ ਦੇ। ਇੱਕ ਮਰਾਸੀ ਫੌਜ 'ਚ ਭਰਤੀ ਹੋ ਗਿਆ। ਭਰਤੀ ਹੁੰਦਿਆਂ ਨਾਲ ਹੀ ਜੰਗ ਸ਼ੁਰੂ ਹੋ ਗਈ। ਉਹਦੇ ਅਫਸਰ ਨੇ ਉਹਨੂੰ ਅਗਲੇ ਮੋਰਚੇ ਤੇ ਘੱਲ ਦਿੱਤਾ। ਉੱਥੇ ਜਾਂਦਿਆਂ ਹੀ ਉਹਦੀ ਹੈਲਮਟ 'ਚ ਗੋਲੀ ਵੱਜੀ ਤੇ ਬੰਦੂਕ ਛੱਡ ਕੇ ਭੱਜ ਗਿਆ। ਰਾਜ ਦੂਜੇ ਫੌਜੀ ਨੇ ਪੁੱਛਿਆ, ਓਏ ਕੀ ਹੋਇਆ ਜੀ? ਅੱਗੋਂ ਕਹਿੰਦਾ ਵੀ ਅਕਲਮੰਦ ਵਾਸਤੇ ਇਸ਼ਾਰਾ ਹੀ ਕਾਫੀ ਆ। ਇੱਕ ਮੌਲਵੀ ਮੈਟਰੋ ਬੱਸ 'ਚ ਬੈਠਾ ਇਛਰੇ ਤੋਂ ਸ਼ਾਦਰੇ ਜਾ ਰਿਹਾ ਸੀ। ਅਗਲੀ ਸੀਟ ਤੇ ਇੱਕ ਔਰਤ ਬੈਠੀ ਆਪਣੇ ਬੱਚੇ ਨੂੰ ਬਾਰ-ਬਾਰ ਕਹਿ ਰਹੀ ਸੀ, ਬੇਟਾ ਸੁਣ ਹਲਵਾ ਖਾ ਲਾ ਨਹੀਂ ਤੇ ਮੈਂ ਮੌਲਵੀ ਅੰਕਲ ਨੂੰ ਦੇ ਦੇਣੀ। ਜਦੋਂ ਚੌਥੀ ਵਾਰੀ ਬੁੱਢੀ ਨੇ ਇਹੀ ਗੱਲ ਕੀਤੀ ਤੇ ਮੌਲਵੀ ਸਾਹਿਬ ਬੋਲ ਉੱਠੇ, ਭੈਣ ਜੀ ਜਲਦੀ ਫੈਸਲਾ ਕਰ ਲਓ, ਪਹਿਲੇ ਹੀ ਮੈਂ ਤੁਹਾਡੀ ਵਜ੍ਹਾ ਤੋਂ 4 ਸਟਾਪ ਅੱਗੇ ਆ ਗਿਆ। ਇੱਕ ਮੌਲਵੀ ਇੰਗਲੈਂਡ ਗਿਆ। ਅੱਗੋਂ ਉਹਦਾ ਦੋਸਤ ਉਹਨੂੰ ਨਾਈਟ ਕਲੱਬ ਲੈ ਗਿਆ। ਮੌਲਵੀ ਸਾਹਿਬ ਕਲੱਬ ਵਿੱਚ ਖੂਬ ਨੱਚੇ ਤੇ ਨੱਚ-ਨੱਚ ਕੇ ਥੱਕ ਗਏ। ਅਚਾਨਕ ਉਹਨਾਂ ਨੂੰ ਖਿਆਲ ਆਇਆ ਤੇ ਦੋਸਤ ਨੂੰ ਪੁੱਛਿਆ, ਯਾਰ ਮੈਨੂੰ ਇਹ ਤੇ ਦੱਸ, ਇਹ ਉਰਸ ਕਿਹੜੇ ਬਾਬਾ ਜੀ ਦਾ? ਖਾਨ ਨੂੰ ਸਾਊਦੀ ਅਰਬ 'ਚ ਨਿਸਵਾਰ ਖਾਂਦੇ ਹੋਇਆ ਪੁਲਿਸ ਨੇ ਫੜ ਲਿਆ। ਪੁਲਿਸ ਨੇ ਕਿਹਾ ਨਿਸਵਾਰ ਬਹੁਤ ਬੁਰੀ ਚੀਜ਼ ਆ, ਤੈਨੂੰ ਯਕੀਨ ਨਹੀਂ ਆਉਂਦਾ ਤੇ ਆ ਚੈੱਕ ਕਰ। ਪੁਲਿਸ ਨੇ ਇੱਕ ਖੋਤੇ ਦੇ ਸਾਹਮਣੇ ਇੱਕ ਪਾਸੇ ਨਿਸਵਾਰ ਰੱਖ ਦਿੱਤੀ, ਇੱਕ ਪਾਸੇ ਘਾਹ ਰੱਖ ਦਿੱਤੀ। ਖੋਤਾ ਨਿਸਵਾਰ ਛੱਡ ਕੇ ਘਾਲ ਨੂੰ ਚਲਾ ਗਿਆ। ਪੁਲਿਸ ਨੇ ਪਠਾਨ ਨੂੰ ਕਿਹਾ, ਹਾਂ ਵੀ ਤੈਨੂੰ ਕੋਈ ਸਬਕ ਹਾਸਲ ਹੋਇਆ? ਪਠਾਨ, ਹਾਂਜੀ। ਇਹ ਤੋਂ ਸਾਬਤ ਹੋਇਆ ਜਿਹੜਾ ਨਿਸਵਾਰ ਨਹੀਂ ਖਾਂਦਾ ਉਹ ਖੋਤਾ। ਨਰਸ, ਸਰਦਾਰ ਜੀ ਮੁਬਾਰਕ ਹੋਵੇ, ਤੁਹਾਡੇ ਘਰ ਮੁੰਡਾ ਹੋਇਆ। ਅੱਗੋਂ ਸਰਦਾਰ, ਵਾਹ ਜੀ ਵਾਹ, ਦੁਨੀਆ ਬੜੀ ਤਰੱਕੀ ਕਰ ਗਈ ਏ। ਬੁੱਢੀ ਮੇਰੀ ਹਸਪਤਾਲ ਆ ਤੇ ਮੁੰਡਾ ਮੇਰਾ ਘਰ ਹੋ ਗਿਆ। ਇੱਕ ਚਰਸੀ ਬੱਸ 'ਚ ਬੈਠਾ ਚਰਸ ਪੀ ਰਿਹਾ ਸੀ। ਨਾਲ ਵਾਲੀ ਸੀਟ ਤੇ ਬਾਬਾ ਬੈਠਾ ਬੋਲਿਆ, ਓਏ ਤੂੰ ਜਹੰਨਮ ਦੇ ਰਸਤੇ ਤੇ ਜਾ ਰਿਹਾ? ਚਰਸੀ ਫਟਾਫਟ ਬੋਲਿਆ, ਓਏ ਬਗੈਰ ਤੋਂ ਰੋਕੋ ਬੱਸ, ਮੈਂ ਤਾਂ ਫੈਸਲਾਬਾਦ ਜਾਣਾ ਸੀ। ਟੀਚਰ ਬੱਚੇ ਨੂੰ, ਤੇਰਾ ਨਾਂ ਕੀ ਆ? ਅੱਗੋਂ ਬੱਚਾ ਬੜੀ ਮਾਸੂਮੀਅਤ ਨਾਲ, ਸਰ ਸ਼ੀਦਾ। ਟੀਚਰ, ਨਹੀਂ ਪੁੱਤ ਏਦਾਂ ਨਹੀਂ ਚਾਹੀਦਾ, ਉਹ ਨਾਂ ਦੱਸ ਜਿਹੜਾ ਤੇਰੇ ਦੋਸਤ ਪਿਆਰ ਨਾਲ ਤੈਨੂੰ ਕਹਿੰਦੇ ਆ। ਅੱਗੋਂ ਬੱਚਾ ਫਿਰ ਮਾਸੂਮੀਅਤ ਨਾਲ, ਸਰ ਸ਼ੀਦਾ ਬਾਂਦਰੀ। ਇੱਕ ਸ਼ੇਖ ਨੇ 2 ਘੰਟੇ ਮੋਬਾਈਲ ਤੇ ਗੱਲ ਕੀਤੀ ਤੇ ਬੇਹੋਸ਼ ਹੋ ਗਿਆ। ਬਾਅਦ ਚ ਉਹਨੂੰ ਹੋਸ਼ ਆਈ ਤੇ ਪੁੱਛਿਆ ਵੀ ਕੀ ਹੋਇਆ? ਕਹਿੰਦਾ ਯਾਰ ਪੈਕੇਜ ਕਰਨਾ ਭੁੱਲ ਗਿਆ ਸੀ। ਮੁੰਡਾ ਅੱਬੇ ਨੂੰ, ਅੱਬਾ ਮੈਨੂੰ ਮੋਟਰਸਾਈਕਲ ਲੈ ਦੇ। ਅੱਬਾ, ਪੁੱਤ ਅੱਲਾ ਨੇ 2 ਲੱਤਾਂ ਕਾਹਦੇ ਵਾਸਤੇ ਦਿੱਤੀਆਂ ਨੇ? ਅੱਗੋਂ ਮੁੰਡਾ ਫਟਾਫਟ ਬੋਲਿਆ, ਇੱਕ ਗੇਅਰ ਲਾਉਣ ਲਈ ਤੇ ਇੱਕ ਕਿੱਕ ਮਾਰਨ ਲਈ। ਇੱਕ ਸਰਦਾਰ ਜੁੱਤੀਆਂ ਦੀ ਦੁਕਾਨ ਤੇ ਗਿਆ, ਓਏ ਬੜੀਆਂ ਗਰੰਟੀਆਂ ਦਿੰਦੇ ਫਿਰਦੇ ਹੋ, ਜੁੱਤੀ ਤੇ ਤੁਹਾਡੀ 2 ਦਿਨ ਨਹੀਂ ਕੱਢੀ। ਦੁਕਾਨਦਾਰ, ਹੋਇਆ ਕੀ ਏ? ਅੱਗੋਂ ਸਰਦਾਰ, ਚੁੱਕੀ ਗਈ ਏ। ਬੀਵੀ ਨੇ ਸ਼ੋਹਰ ਨੂੰ ਆਵਾਜ਼ ਦਿੱਤੀ ਵੀ ਕਿਚਨ ਵਿੱਚ ਚੀਨੀ ਲੈ ਆਣਾ। ਅੱਗੋਂ ਸ਼ੋਹਰ ਥੋੜੀ ਦੇਰ ਬਾਅਦ, ਨਹੀਂ ਮਿਲ ਰਹੀ। ਬੀਵੀ, ਮੈਨੂੰ ਪਤਾ ਤੂੰ ਹੈ ਹੀ ਅੰਨਾ, ਇਸ ਲਈ ਮੈਂ ਪਹਿਲੇ ਲੈ ਆਈ ਸੀ। ਇੱਕ ਸਰਦਾਰ ਨੂੰ ਖੋਤੇ ਨੇ ਲੱਤ ਮਾਰ ਦਿੱਤੀ। ਅੱਗੋਂ ਸਰਦਾਰ ਨੇ ਖੋਤੇ ਦੇ 5-7 ਲੱਤਾਂ ਮਾਰੀਆਂ ਤੇ ਕਹਿੰਦਾ, ਤੇਰਾ ਮੇਰਾ ਮਜ਼ਾਕ ਹੈ? ਇੱਕ ਬੰਦੇ ਨੇ ਬੜੀ ਬੇਸੁਰੀ ਆਵਾਜ਼ 'ਚ ਗਾਣਾ ਸ਼ੁਰੂ ਕਰ ਦਿੱਤਾ। ਅੱਗੋਂ ਬੀਵੀ ਬੋਲੀ, ਬਸ ਕਰ ਦਿਓ, ਗਾਣਾ ਤੇ ਮੇਰਾ ਅੱਬਾ ਗਾਉਂਦਾ ਸੀ, ਜਦੋਂ ਗਾਉਂਦਾ ਸੀ ਤੇ ਉੱਡਦੇ ਪਰਿੰਦੇ ਡਿੱਗ ਪੈਂਦੇ ਸੀ। ਅੱਗੋਂ ਸ਼ੋਹਰ ਤੰਗ ਆ ਕੇ, ਨਾ ਤੇਰਾ ਅੱਬਾ ਮੂੰਹ 'ਚ ਕਾਰਤੂਸ ਭਰ ਕੇ ਗਾਉਂਦਾ ਸੀ। 3 ਸਿੱਖ ਸ਼ੋਲੇ ਫਿਲਮ ਵੇਖਣ ਚਲੇ ਗਏ। ਅੱਗੋਂ ਹੀਰੋ ਕਹਿੰਦਾ, ਬਸੰਤੀ ਇਨ ਕੁੱਤੋਂ ਕੇ ਸਾਹਮਣੇ ਮਤ ਨਾਚਣਾ। तीनों सिख खड़े हो गए थे, बोले ओए ਇਹਦਾ बाप भी नचेगा, जी टिकट ਲਈ ਆ। एक कंजूस ने रक्षा वाले पूछया, यार वो फलाने बाबा जी के मजार ते जाएगा? अगू रक्षा वाले ने कहा, हाँ जी जावांगा। कंजूस ने ਉਹਦੇ ਹੱਥ 'ਚ ਫੁੱਲ ਫੜਾਏ, ਕਹਿੰਦਾ यार ਉੱਥੇ ਰੱਖ ਦੇ। एक पठान सरदार नु, यार ऐसा क्या करें कि सांप भी मर जाए और लाठी भी ना टूटे। अगू सरदार तो जुत्ती ना मार दे।